ਡੈਮੋਕ੍ਰੇਟ ਪਾਰਟੀ ਦੇ ਸਾਊਥ ਕੈਰੋਲੀਨਾ ਤੋਂ ਜਿਹੜੇ ਰਿਪਰੈਜ਼ੈਂਟੇਟਿਵ ਜੇਮਸ ਕਲਾਈਬਰਟ ਨੇ ਦਾਅਵਾ ਕੀਤਾ ਆ, ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਮ ਕਰੋ 2.0 ਉਸ ਨੂੰ ਲਿਆਉਣਾ ਚਾਹੁੰਦੇ ਆ। ਜਿਮ ਕਰੋ ਐਕਟ ਇਹ ਸੀਗਾ ਜਿਸ ਦੇ ਵਿੱਚ ਮਾਈਨੋਰਟੀਜ਼, ਕਾਲੇ ਮੂਲ ਦੇ ਲੋਕ ਜਾਂ ਰੰਗ ਵਾਲੇ ਜਿਹੜੇ ਲੋਕ ਆ, ਉਹਨਾਂ ਦੇ ਉਲਟ ਜਿਹੜੀ ਉਹ ਕਾਫੀ ਜ਼ਿਆਦਾ ਸੀ, ਸੈਗਰੀਗੇਸ਼ਨ ਸੀ, ਉਹਨਾਂ ਨੂੰ ਮਾੜਾ ਸੀਗਾ, ਉਹਨਾਂ ਨੂੰ ਅੱਗੇ ਵਧਣ ਦੀ ਕੋਈ ਗੱਲ ਨਹੀਂ ਸੀਗੀ। ਹੁਣ ਇਹ ਮਸਲਾ ਕਹਿੰਦੇ ਵੀ ਹੁਣ ਦੁਬਾਰਾ ਕਿਉਂ ਉੱਠਿਆ ਵੀ ਡਿਪਾਰਟਮੈਂਟ ਆਫ ਡਿਫੈਂਸ ਤੇ ਦੁਬਾਰਾ ਬਹੁਤ ਸਾਰੇ ਜਿਹੜੇ ਕਾਲੇ ਮੂਲ ਦੇ ਫੌਜੀਆਂ ਦੀਆਂ ਵੈਬਸਾਈਟਸ ਦੇ ਉੱਤੇ ਜਿਹੜੇ ਪੇਜ ਸੀ ਉਹ ਵੀ ਇਹਨਾਂ ਨੇ ਚੱਕ ਦਿੱਤੇ, ਜੋ ਕਿ ਵਰਲਡ ਵਾਰ ਦੇ ਲਈ ਅਮਰੀਕਾ ਦੇ ਲਈ ਲੜੇ ਸੀਗੇ। ਜੈਕੀ ਰੋਬਿਨਸਨ, ਮੈਡਗਰ ਐਵਰਜ਼, ਇਹ ਸਾਰੇ ਜਾਣਿਆਂ ਦਾ ਜਿਹੜੇ ਕਹਿੰਦੇ ਪੇਜ ਆ ਉਹਨਾਂ ਨੇ ਚੱਕ ਦਿੱਤੇ ਆ। ਕਲਾਈਬਰਨ ਨੇ ਇਹ ਦਾਅਵਾ ਕੀਤਾ ਹੈ ਵੀ ਕਹਿੰਦੇ ਵੀ ਇਹ ਜਿਹੜੀ ਐਸਟੈਬਲਿਸ਼ਮੈਂਟ ਆ ਇਹ ਜਿਮ ਕਰੋ 2.0 ਹੈਗੀ ਆ, ਤੇ ਕਹਿੰਦੇ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਮੈਂ ਇਹ ਦੱਸ ਦਿੱਤਾ ਸੀ। ਅਕਤੂਬਰ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਐਡਮਿਨਿਸਟ੍ਰੇਸ਼ਨ ਆਉਣ ਤੋਂ ਪਹਿਲਾਂ, ਇਲੈਕਸ਼ਨ ਤੋਂ ਪਹਿਲਾਂ ਇਹ ਆਖਿਆ ਸੀਗਾ। ਸਾਊਥ ਕੈਰੋਲੀਨਾ ਦੇ ਡੈਮੋਕ੍ਰੇਟ ਨੇ ਜਿਹੜਾ ਦੱਸਿਆ ਵੀ ਕਹਿੰਦੇ ਵੀ ਜਿਹੜੇ ਉਹ ਨੌਵੇਂ ਬਲੈਕ ਲਾਅ ਮੇਕਰ ਸੀਗੇ ਆਪਣੀ ਸਟੇਟ ਤੋਂ, ਜਦੋਂ ਉਹਨਾਂ ਨੇ ਜਿੱਤੀ ਸੀ ਤੇ ਕਹਿੰਦੇ ਵੀ 100 ਸਾਲ ਹੋ ਗਏ ਨੇ ਉਸ ਤੋਂ ਪਹਿਲਾਂ ਜਿਹੜੇ ਕਿਸੇ ਬਲੈਕ ਲਾਅ ਮੇਕਰ ਨੂੰ ਜਿਹੜਾ ਉਹ ਇਲੈਕਟ ਹੋਇਆਂ ਨੂੰ। ਸੋ ਕਹਿੰਦੇ ਵੀ ਪ੍ਰੋਜੈਕਟ 2025 ਇਹ ਜਿਹੜੀਆਂ 1900 ਦੀ ਜਿਹੜੀ ਸੈਗਰੀਗੇਸ਼ਨ ਪਾਲਿਸੀ ਆ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਅੱਗੇ ਨੂੰ ਵਧਾ ਰਹੇ ਹੈਗੇ ਆ। ਹੈਰੀਟੇਜ ਫਾਊਂਡੇਸ਼ਨ ਦੇ ਦੁਆਰਾ ਜਿਹੜੀ ਕੰਜ਼ਰਵੇਟਿਵ ਪਾਲਿਸੀ ਏਜੰਡਾ 2025 ਆ ਉਸ ਨੂੰ ਲਿਆਂਦਾ ਗਿਆ ਸੀਗਾ। ਰਾਸ਼ਟਰਪਤੀ ਟਰੰਪ ਨੇ ਕੈਂਪੇਨ ਦੇ ਦੌਰਾਨ ਆਪਣੀ ਜਿਹੜੀ ਦੂਰੀ ਆ ਪ੍ਰੋਜੈਕਟ 2025 ਤੋਂ ਬਣਾ ਕੇ ਰੱਖੀ ਸੀਗੀ, ਪਰ ਬਹੁਤ ਸਾਰੀਆਂ ਉਹ ਕਾਰਵਾਈਆਂ ਕਰ ਰਹੇ ਆ ਜੋ ਪ੍ਰੋਜੈਕਟ 2025 ਦੇ ਵਿੱਚ ਦੱਸੀਆਂ ਗਈਆਂ ਆ। ਸੋ ਕੀ ਇਹ ਜਿਹੜੇ ਰਿਪਰੈਜ਼ੈਂਟੇਟਿਵ ਦਾ ਡਰ ਸੱਚਾ ਹੈ ਜਾਂ ਝੂਠਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਪਰ ਜਿਹੜੇ ਟਰੰਪ ਹੋਣਾ ਦੀਆਂ ਕਾਰਵਾਈਆਂ ਨੂੰ ਲੈ ਕੇ ਵਿਰੋਧੀ ਧਿਰ ਵਾਲੇ ਵੀ ਖਾਸਾ ਚਿੰਤਾ ਦੇ ਵਿੱਚ ਆ ਚੁੱਕੇ ਨੇ।